जे इस हकीकत नूं देखना होए कि भी पटेल और नेहरू चों कौन जिहड़ा है वो प्राइम मिनिस्टर बनना चाहिए ਤੇ जिन्ने भी उन्होंने कांग्रेस वर्किंग कमेटी के मैंबर से मैनूं एग्जैक्ट याद नहीं जे 21 मैंबर सी ते सिर्फ एक मौलाना अबुल कलाम आजाद जिहड़ा है वो जां एक आचार्य कृपलानी वो नेहरू दे हक सी 2 मैंबर बाकी दे 19 मैंबर ही पटेल नूं मराउणा चाहुंदे सी। अंदाजा लाओ कि जे उन्हां दे 20 चों 17 मैंबर उदों भी उस हिंदू फैनेटिक पॉलिटिक्स दे ਜਿਹੜਾ ਮੁਜੱਸਮਾ ਸੀ ਕਾਂਗਰਸ ਦੇ ਵਿੱਚ ਪਟੇਲ ਉਹਦੇ ਹਮਾਇਤੀ ਸੀ ਤੇ ਫਿਰ ਕਾਂਗਰਸ ਕਿਹੜੇ ਪਾਸਿਓਂ ਸੈਕੂਲਰਿਜ਼ਮ ਨਾਲ ਯਕੀਨ ਰੱਖਣ ਵਾਲੇ ਇਹਨਾਂ ਦੇ ਬੰਦੇ ਜੇ 1936 ਚ ਕਾਂਗਰਸ ਦੀਆਂ ਹਕੂਮਤਾਂ ਸੱਚਮੁੱਚ ਸੈਕੂਲਰ ਏਜੰਡੇ ਤੇ ਹੁੰਦੀਆਂ ਤੇ ਸ਼ਾਇਦ ਕਾਇਦੇ ਆਜ਼ਮ ਵਰਗਾ ਇੱਕ ਸੈਕੂਲਰ ਬੰਦਾ ਉਹ ਪਾਕਿਸਤਾਨ ਵੱਲ ਨਾ ਸੋ ਇਹ 1936 ਦੀਆਂ ਚੋਣਾਂ 'ਚ ਕਾਂਗਰਸ ਦਾ ਬਿਹੇਵ ਬਿਲਕੁਲ ਉਹੀ ਸੀ ਜੋ ਅੱਜ ਆਰਐਸਐਸ ਦਾ ਬਿਹੇਵ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾ ਤੁਹਾਡੀ ਹੋਸਟ ਅਨੀਲ ਮੁਕਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਆ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे टीवी 84 दे दर्शकां नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब 6 ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ बहुत शुक्रिया जी। डॉक्टर साहब ਅੱਜ 17 ਦਸੰਬਰ 2021 ਚਾਰਪੋਰ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਤੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੈਲ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਆਪਾਂ ਹੈਪੀ ਵੀਕਐਂਡ ਕਹਿੰਦੇ ਹਾਂ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ ਸਰਦਾਰ ਜੀਸੀ ਸਿੰਘ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਅਤੇ ਡਾਕਟਰ ਅਮਰਜੀਤ ਸਿੰਘ ਜੀ ਦਾ ਧੰਨਵਾਦ ਕੀਤਾ ਹੈ ਅਤੇ ਟੀਵੀ 84 ਤੇ ਸਿੱਖ ਨੈਰੇਟਿਵ ਨੂੰ ਉਭਾਰਨ ਦੇ ਜਿਹੜੇ ਉਦਮ ਦੀ ਸ਼ਲਾਘਾ ਕੀਤੀ ਹੈ। ਸੋ ਇਹਨਾਂ ਨੇ ਕਿਹਾ ਹੈ ਕਿ ਟੀਵੀ 84 ਇੱਕ ਓਪੀਨੀਅਨ ਮੇਕਿੰਗ ਚੈਨਲ ਹੈ। ਸੋ ਦੁਨੀਆ ਭਰ ਵਿੱਚ ਜਿੱਥੇ ਵੀ ਸਿੱਖ ਐਕਟਿਵਿਸਟ ਬੈਠੇ ਹਨ ਉਹ ਟੀਵੀ 84 ਤੋਂ ਸੇਧ ਲੈਂਦੇ ਹਨ। ਇਹੀ ਨਹੀਂ ਭਾਰਤ ਦੇ ਸਰਕਾਰੀ ਗਲਿਆਰਿਆਂ ਤੱਕ ਟੀਵੀ 84 ਦੀ ਆਵਾਜ਼ ਜਿਹੜੀ ਹੈ ਪਹੁੰਚਦੀ ਹੈ ਤੇ ਉਹ ਨਜ਼ਰ ਰੱਖਦੇ ਹਨ ਕਿ ਟੀਵੀ 84 ਤੇ ਕਿ ਹਡਸਨ ਇੰਸਟੀਚਿਊਟ ਦੀ ਰਿਪੋਰਟ ਇਸ ਗੱਲ ਦਾ ਸਬੂਤ ਹੈ। ਸੋ ਅਸੀਂ ਟੀਵੀ 84 ਦੀ ਅਹਿਮੀਅਤ ਨੂੰ ਸਮਝੀਏ ਤੇ ਵੱਧ ਤੋਂ ਵੱਧ ਮਦਦ ਕਰੀਏ ਡੋਨੇਟ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜੀਸੀ ਸਿੰਘ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਦੇ ਇੱਕ ਪ੍ਰਮੁੱਖ ਪੋਲੀਟੀਕਲ ਥਿੰਕਰ ਰਾਈਟਰ ਅਤੇ ਕਾਲਮ ਨਵੀਸ ਪ੍ਰਤਾਪ ਭਾਨੂ ਮਹਿਤਾ ਨੇ ਇੱਕ ਵੱਡੀ ਮੀਡੀਆ ਪਰਸਨੈਲਿਟੀ ਕਰਨ ਥਾਪਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਭਾਰਤ ਦੀ ਹਾਲਤ 1930 ਵਰਗੀ ਹੈ ਅਤੇ ਇਹ ਮੁਲਕ ਪਾਟ ਰਿਹਾ ਹੈ ਅਤੇ ਵੱਡੇ ਪੈਮਾਨੇ ਤੇ ਹਿੰਸਾ ਵੱਲ ਵੱਧ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਹਿਊਸਟਨ ਟੈਕਸਸ ਤੋਂ ਸਰਦਾਰ ਜੀਸੀ ਸਿੰਘ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਵਾਰ ਮੈਂ ਇਹ ਦੇਖਦਾ ਹਾਂ ਕਿ ਸਾਡੀ ਕੌਮ ਦੇ ਵਿੱਚ ਪੜ੍ਹਨ ਲਿਖਣ ਦਾ ਬਹੁਤਾ ਸ਼ੌਕ ਨਹੀਂ ਹੈ ਔਰ ਉਹਨਾਂ ਚੋਂ ਵੀ ਜਿਹੜੇ ਪੜ੍ਹੇ ਲਿਖੇ ਨੇ ਉਹ ਸਿਰਫ ਜਿਵੇਂ ਉਹਨਾਂ ਦੀ ਇੱਕ ਟਨਲ ਵਿਜ਼ਨ ਹੁੰਦੀ ਹੈ
ਇੱਕ ਪਾਸੇ ਵਾਲੀ ਉਹਨਾਂ ਨੇ ਜਿੱਧਰ ਨੂੰ ਉਹਨਾਂ ਨੂੰ ਲਾਇਆ ਹੋਇਆ ਉਧਰ ਹੀ ਲੱਗੇ ਹੁੰਦੇ ਨੇ ਬਿਲਕੁਲ ਐਨਾਲਿਟਿਕਲੀ ਵੀ ਔਰ ਬ੍ਰਾਹਮਣ ਮਾਈਂਡ ਨੂੰ ਸਮਝਦੇ ਆ ਉਹਨਾਂ ਦੀ ਹਿਸਟਰੀ ਉਹਨਾਂ ਦੇ ਪਿਛੋਕੜ ਉਹਨਾਂ ਦੀਆਂ ਚਾਲਾਂ ਨੂੰ ਸਮਝਦੇ ਆ ਫਿਰ ਸਿੱਖ ਕੌਮ ਦੇ ਲਈ ਕੀ ਕਰਨਾ ਬਣਦਾ ਹੈ ਕੀ ਭਲੇ ਚ ਹੈ ਇਸ ਕਿਸਮ ਦੇ ਜਿਹੜੇ ਥਿੰਕਰ ਜਾਂ ਐਨਾਲਿਸਟ ਉਹ ਉਂਗਲਾਂ ਤੇ ਗਿਣੇ ਜਾ ਸਕਦੇ ਨੇ ਸਰਦਾਰ ਜੀ.ਸੀ. ਸਿੰਘ ਉਹਨਾਂ ਪਰਸਨੈਲਿਟੀਜ਼ ਚੋਂ ਨੇ ਜਿਨ੍ਹਾਂ ਦਾ ਆਪਣਾ ਜਿਹੜਾ ਬੜਾ ਕਲੀਅਰ ਵਿਜ਼ਨ ਹੈ ਪੰਥ ਨੂੰ ਪਿਆਰ ਕਰਦੇ ਨੇ ਇੰਡੀਅਨ ਹਕੂਮਤ ਉਹਨਾਂ ਦੇ ਸਿਸਟਮ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਔਰ ਵੇੜੇ ਕਵੇੜੇ ਜਦੋਂ ਵੀ ਮੈਨੂੰ ਲੋੜ ਵੀ ਹੁੰਦੀ ਹੈ ਕਿਸੇ ਅਹਿਮ ਮੁੱਦੇ ਤੇ ਰਾਏ ਲਈ ਔਰ ਉਹ ਖੁਦ ਵੀ ਸਮਝਦੇ ਨੇ ਕਿ ਭਾਈ ਇਸ ਮੁੱਦੇ ਤੇ ਸਾਨੂੰ ਜਿਹੜਾ ਉਹ ਇਨਪੁਟ ਦੀ ਲੋੜ ਹੈ ਉਹ ਸਾਡੇ ਨਾਲ ਖੁਦ ਹੀ ਸੰਪਰਕ ਵੀ ਕਰਦੇ ਨੇ ਜਿਹੜਾ ਵੀ ਕੰਸਰਨਡ ਕੋਈ ਆਰਟੀਕਲ ਜਾਂ ਲਿੰਕ ਹੈ ਉਹ ਵੀ ਭੇਜਦੇ ਨੇ ਔਰ ਇਸ ਦੇ ਨਾਲ ਉਹ ਇੱਕ ਸਫਲ ਕਾਰੋਬਾਰੀ ਵੀ ਨੇ ਔਰ ਉਹ ਇਹ ਵੀ ਮਹਿਸੂਸ ਕਰਦੇ ਨੇ ਕਿ ਅਲਟੀਮੇਟਲੀ ਰਿਸੋਰਸਿਸ ਦੇ ਨਾਲ ਹੀ ਸਭ ਕੁਝ ਜੁੜਿਆ ਹੋਇਆ ਹੈ ਉਹ ਟੀਵੀ 84 ਦੇ ਮਦਦਗਾਰ ਨੇ ਔਰ ਬਿਲਕੁਲ ਨਿਸ਼ਕਾਮ ਰਹਿ ਕੇ ਪਬਲਿਕ ਆਈ 'ਚ ਆਣਾ ਉਹਨਾਂ ਨੂੰ ਪਸੰਦ ਨਹੀਂ ਹੈ ਉਹ ਸੇਵਾ ਕਰਨਾ ਚਾਹੁੰਦੇ ਨੇ ਔਰ ਸਾਡੇ ਲਈ ਉਹ ਇੱਕ ਅਨਮੋਲ ਸਰਮਾਇਆ ਨੇ ਹਰ ਪੱਖ ਤੋਂ ਹੀ ਔਰ ਮੈਂ ਸਮਝਦਾ ਕਿ ਬਹੁਤ ਵਾਰ ਜਦੋਂ ਤੁਸੀਂ ਪੂਰੀ ਤਰ੍ਹਾਂ ਕਿਸੇ ਇਸ਼ੂ ਨੂੰ ਸਮਰਪਿਤ ਹੁੰਦੇ ਹੋ ਤੇ ਇਹ ਜਿਹੜੀ ਐਡਵਾਈਸ ਹੁੰਦੀ ਹੈ ਸਲਾਹ ਹੁੰਦੀ ਹੈ ਔਰ ਖਾਸ ਤੌਰ ਤੇ ਐਪਰੀਸ਼ੀਏਸ਼ਨ ਵੀ ਹੁੰਦੀ ਹੈ ਇਹ ਤੁਹਾਨੂੰ ਬਹੁਤ ਹੌਸਲਾ ਦਿੰਦੀ ਹੈ ਸੋ ਇਹ ਅਸੀਂ ਸਮਝਦੇ ਹਾਂ ਕਿ ਵੀ ਸਾਡੇ ਇਹ ਵੀਰ ਸਾਡੇ ਲਈ ਬਹੁਤ ਕੀਮਤੀ ਨੇ ਔਰ ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਬਹੁਤ ਵਾਰ ਕਿਉਂਕਿ ਅਸੀਂ ਆਪਣਾ ਐਨਾਲਿਸਿਸ ਕਿਸੇ ਵੀ ਖਬਰ ਨੂੰ ਦੇਖਦੇ ਹਾਂ ਕਿਸੇ ਵੀ ਇਸ਼ੂ ਨੂੰ ਦੇਖਦੇ ਹਾਂ ਉਹ ਤਾਂ ਰੋਜ਼ਾਨਾ ਦਿੰਦੇ ਹਾਂ ਸਾਡੇ 1.5 ਘੰਟੇ ਦੇ ਪ੍ਰੋਗਰਾਮ 'ਚ ਸਿੱਖ ਨਜ਼ਰੀਆ ਸਿੱਖ ਨੁਕਤਾ ਨਿਗਾਹ ਜਿਹੜਾ ਉਹ ਉਜਾਗਰ ਹੁੰਦਾ ਹੈ ਲੇਕਿਨ ਇਹ ਵੀ ਜ਼ਰੂਰ ਕੋਈ ਕਹਿ ਵੀ ਸਕਦਾ ਹੈ ਔਰ ਸ਼ਾਇਦ ਉਹ ਗਲਤ ਨਾ ਹੋਏ ਕਿ ਸਾਡਾ ਸਿੱਖ ਬਾਇਸ ਹੈ ਔਰ ਸਿੱਖ ਬਾਇਸ ਇਸ ਲਈ ਹੈ ਕਿਉਂਕਿ ਅਲਟੀਮੇਟਲੀ ਬਾਕੀਆਂ ਦੇ ਲਈ ਤਾਂ ਕਰਨ ਵਾਲੇ ਬਹੁਤ ਲੋਕ ਨੇ ਅਸੀਂ ਜਦੋਂ ਟੀਵੀ 84 ਦੀ ਸ਼ੁਰੂਆਤ ਕੀਤੀ ਦਸੰਬਰ 2012 ਚ ਇਹੀ ਸਾਡੇ ਸਾਹਮਣੇ ਸੀ ਕਿ ਦੁਨੀਆ 'ਚ ਕਿੱਥੇ ਦੋ ਮੁਲਕ ਮਿਲਦੇ ਨੇ ਦੋ ਬੰਦੇ ਮਿਲਦੇ ਨੇ ਜਾਂ ਬੰਦੇ ਟਕਰਾਉਂਦੇ ਨੇ ਜਾਂ ਕਿੱਥੇ ਕੀ ਹੁੰਦਾ ਹੈ ਉਹ ਸਿੱਖ ਨੇਸ਼ਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਉਹ ਖਾਲਿਸਤਾਨ ਦੇ ਕਾਜ਼ ਨੂੰ ਕਿਵੇਂ ਨੇੜੇ ਲਿਆ ਸਕਦਾ ਹੈ ਇਹ ਸਾਡਾ ਜਿਹੜਾ ਹੈ ਉਹ ਨਿਸ਼ਾਨਾ ਹੈ ਸਾਡਾ ਇਨਸਿਗਨੀਆ ਹੈ ਜਾਂ ਸਾਡਾ ਸੈਂਟਰਲ ਐਕਸਲ ਹੈ ਔਰ ਇਸ ਲਈ ਅਸੀਂ ਹਰ ਇਸ਼ੂ ਦੇ ਉੱਤੇ ਸਿੱਖੀਜ਼ਮ ਦਾ ਖਾਲਿਸਤਾਨ ਦਾ ਸਿੱਖ ਹਿੱਤਾਂ ਦਾ ਸਿੱਖ ਨੇਸ਼ਨ ਦਾ ਜਿਹੜਾ ਉਹ ਗਲਾਸ ਲਾ ਕੇ ਹੀ ਉਸ ਘਟਨਾਕ੍ਰਮ ਨੂੰ ਦੇਖਦੇ ਲੇਕਿਨ ਜਦੋਂ ਅਸੀਂ ਜਿਹੜੀ ਧਿਰ ਨਾਲ ਤੁਸੀਂ ਲੜ ਰਹੇ ਹੋ ਜਾਂ ਜਿਹੜੇ ਭਾਰਤ ਦੇ ਪੈਟਰੀਓਟ ਕਹਾਣ ਵਾਲੇ ਲੋਕ ਨੇ ਇੱਕ ਤਾਂ ਹਿੰਦੂਤਵਾ ਦਾ ਐਕਸਟ੍ਰੀਮ ਨੈਰੇਟਿਵ ਵਾਲੇ ਨੇ ਜ਼ਾਹਰ ਹੈ ਉਹਨਾਂ ਦੇ ਲਈ ਤਾਂ ਜਿਵੇਂ ਮੋਦੀ ਭਗਤ ਅੰਧ ਭਗਤ ਇਹ ਸਾਰੇ ਇਹਨਾਂ ਦੇ ਜਿਹੜੇ ਨੇ ਲਫ਼ਜ਼ ਉਹਨਾਂ ਨਹੀਂ ਘੜੇ ਨੇ ਜਾਂ ਉਹਨਾਂ ਦੇ ਹੀ ਉਸ ਕਿਸਮ ਦੀ ਮੋਦੀ ਭਗਤੀ ਜਾਂ ਹਿੰਦੂਤਵਾ ਭਗਤੀ ਨੂੰ ਪ੍ਰੀਚ ਕਰਨ ਵਾਲੇ ਮੀਡੀਆ ਦੇ ਲਈ ਗੋਦੀ ਮੀਡੀਆ ਲਫ਼ਜ਼ ਜਿਹੜਾ ਐਨਡੀਟੀਵੀ ਦੇ ਐਂਕਰ ਰਵੀਸ਼ ਕੁਮਾਰ ਨੇ ਦਿੱਤਾ ਅੱਜ ਕਾਮਨਲੀ ਯੂਜ਼ ਹੁੰਦਾ ਹੈ ਸਾਰੇ ਪਾਸੇ ਲੇਕਿਨ ਇੱਕ ਕਲਾਸ ਉਹ ਵੀ ਹੈ ਜਿਨ੍ਹਾਂ 'ਚ ਜ਼ਾਹਰ ਹੈ ਰਵੀਸ਼ ਕੁਮਾਰ ਵੀ ਉਸ ਦਾ ਹਿੱਸਾ ਹੈ ਜਾਂ ਕਰਨ ਥਾਪਰ ਵਰਗੇ ਲੋਕ ਜਾਂ ਦੂਸਰੇ ਜਿਹੜੇ ਅਦਰਵਾਈਜ਼ ਇੰਡੀਆ ਨੂੰ ਉਹ ਸਟਰੋਂਗ ਦੇਖਣਾ ਚਾਹੁੰਦੇ ਨੇ ਪਰ ਕਿਉਂਕਿ ਉਹਨਾਂ ਨੈਰੋ ਮਾਈਂਡਡ ਹਿੰਦੂ ਤਵੀਆਂ ਤੋਂ ਉੱਪਰ ਉੱਠ ਕੇ ਦੁਨੀਆ ਨੂੰ ਦੇਖਦੇ ਨੇ ਸਮਝਦੇ ਨੇ ਔਰ ਉਹ ਇਹ ਦੇਖ ਸਕਦੇ ਨੇ ਕਿ ਜਿਸ ਡਾਇਰੈਕਸ਼ਨ ਵੱਲ ਇੰਡੀਆ ਹੈਡ ਕਰ ਰਿਹਾ ਹੈ ਇਸ ਹਿੰਦੂਤਵਾ ਦੇ ਬੈਟਨ ਨੂੰ ਫੜ ਕੇ ਇਹ ਮੁਕੰਮਲ ਤਬਾਹੀ ਦਾ ਰਸਤਾ ਹੈ ਤਬਾਹੀ ਇਸ ਲਈ ਨਹੀਂ ਕਿ ਇਹਦੇ 'ਚ ਉਹਨਾਂ ਨੂੰ ਸਿਰਫ ਕੋਈ ਮਾਈਨੋਰਿਟੀਜ਼ ਦੇ ਨਾਲ ਹਮਦਰਦੀ ਹੈ ਵੀ ਉਹਨਾਂ ਦੀ ਤਬਾਹੀ ਕਿਉਂ ਹੋ ਰਹੀ ਹੈ ਉਹ ਦੇਖ ਰਹੇ ਨੇ ਕਿ ਇਸ 'ਚੋਂ ਭਾਰਤ ਦੀ ਤਬਾਹੀ ਹੈ ਔਰ ਭਾਰਤ ਇੱਕ ਮੁਲਕ ਦੇ ਤੌਰ ਤੇ ਇਕੱਠਾ ਨਹੀਂ ਰਹਿ ਸਕੇਗਾ ਔਰ ਇਹ ਅਲਟੀਮੇਟਲੀ ਇਸ ਦੀ ਬਾਲਕਨਾਈਜੇਸ਼ਨ ਹੋਏਗੀ ਇਸ ਦੇ ਟੁਕੜੇ ਟੁਕੜੇ ਹੋਣਗੇ ਇਹ ਖੰਡ ਖੰਡ ਹੋਏਗਾ ਔਰ ਉਹ ਸਮਝਦੇ ਨੇ ਕਿ ਇਹ ਜਿੰਨਾ ਹਿੰਦੂ ਤਵੀ ਅਖੰਡ ਕਰਕੇ ਅਖੰਡ ਭਾਰਤ ਦੇ ਥੱਲੇ ਜੋ ਨੀਤੀਆਂ ਲਾਗੂ ਕਰ ਰਹੇ ਨੇ ਅਸਲ ਵਿੱਚ ਇਹ ਅਖੰਡ ਨਹੀਂ ਬਣ ਰਿਹਾ ਇਹ ਖੰਡ ਹੋ ਰਿਹਾ ਟੁਕੜੇ ਹੋ ਰਿਹਾ ਔਰ ਅੱਜ ਮੈਂ ਇੱਕ ਲਗਭਗ 45 ਮਿੰਟ ਦਾ ਇੰਟਰਵਿਊ ਕਰਨ ਥਾਪਰ ਦੇ ਨਾਲ
ਜਿਹੜਾ ਉਹਨਾਂ ਦੇ ਪ੍ਰਤਾਪ ਭਾਨੂ ਮਹਿਤਾ ਇਹ ਪ੍ਰੋਮੀਨੈਂਟ ਕਾਲਮਨਵੀਸ ਵੀ ਨੇ, ਕਾਲਮਨਿਸਟ ਨੇ, ਰਾਈਟਰ ਨੇ ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਇੱਕ ਵੱਡੀ ਜਿਹੜੀ ਹੈ ਮੀਡੀਆ ਪਰਸਨੈਲਿਟੀ ਨੇ। ਔਰ ਜ਼ਾਹਰ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਜਿਹੜਾ ਬੰਦਾ ਇੰਨੇ ਦਹਾਕਿਆਂ ਤੋਂ ਦੇ ਰਿਹਾ ਆਪਣਾ ਵਿਊ ਔਰ ਜਿਸ ਨੂੰ ਹਰ ਕੋਈ ਈਵਨ ਪੋਲੀਟੀਸ਼ੀਅਨ ਜਾਂ ਕੋਈ ਵੀ ਜਦੋਂ ਪਾਲਿਸੀ ਬਣਾਉਂਦੇ ਸੀ ਬੀਤੀਆਂ ਹਕੂਮਤਾਂ ਵਾਲੇ, ਇਹਨਾਂ ਨੇ ਤਾਂ ਅੱਖਾਂ ਕੰਨ ਬੰਦ ਕੀਤੇ ਹੋਏ ਨੇ ਨਾ, ਇਹ ਤਾਂ ਸਿਰਫ ਨਾਗਪੁਰ ਨੂੰ ਦੇਖਦੇ ਤੇ ਸੁਣਦੇ ਨੇ। ਲੇਕਿਨ ਜਿਹੜੇ ਲੋਕ ਜਿਸ ਜ਼ਮਾਨੇ 'ਚ ਥੋੜੀ ਬਹੁਤ ਆਈਡੀਆਜ਼ ਦੀ ਕਦਰ ਸੀ ਔਰ ਜਿਹੜੇ ਆਜ਼ਾਦ ਤਰਬੀਅਤ ਦੇ ਨਾਲ ਜਿਹੜੇ ਵਿਊ ਦੇਣ ਵਾਲੇ ਸੀ, ਉਹਨਾਂ ਦੀ ਲਿਖਤ ਦੀ ਕਦਰ ਕੀਤੀ ਜਾਂਦੀ ਸੀ, ਉਹਨਾਂ ਦੇ ਵਿੱਚ ਪ੍ਰਤਾਪ ਭਾਨੂ ਮਹਿਤਾ ਸ਼ਾਮਲ ਨੇ। ਔਰ ਉਹਨਾਂ ਦਾ ਜਿਹੜਾ ਇੰਟਰਵਿਊ ਫੋਕਸ ਤਾਂ ਇਸੇ ਲਈ ਸੀ ਔਰ ਉਹਨਾਂ ਦਾ ਈਵਨ ਜੋ ਉਹਨਾਂ ਨੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾਇਆ ਔਰ ਜਿਹੜਾ ਉਹਨਾਂ ਨੇ ਉਸ ਇੰਟਰਵਿਊ ਦਾ ਹੈਡਲਾਈਨ ਵੀ ਦਿੱਤੀ ਉਹ ਇਹੀ ਹੈ, ਮੋਦੀ ਮੇਡ ਇੰਡੀਆ ਕਮਿਊਨਲ ਐਂਡ ਅਥੋਰੀਟੇਰੀਅਨ, ਕੋਰਟਸ ਕ੍ਰੇਵਿੰਗ ਇਨ ਇੰਡੀਆ ਮੇ ਫ੍ਰੈਕਚਰ। ਔਰ ਨਾਲ ਦੀ ਨਾਲ ਇਹ ਟੁਵਰਡਸ ਦਾ ਐਂਡ ਜਦੋਂ ਇਹ ਸਾਰੀ ਡਿਬੇਟ ਡਿਸਕਸ਼ਨ ਚੱਲ ਰਹੀ ਹੈ, ਪ੍ਰਤਾਪ ਭਾਨੂ ਮਹਿਤਾ ਕਹਿੰਦੇ ਨੇ ਕਿ ਆਈ ਹੈਵ ਨਾਈਟਮੇਅਰਸ ਅਬਾਊਟ ਵਟ ਦਾ ਫਿਊਚਰ ਕੁਡ ਹੋਲਡ ਫॉर ਇੰਡੀਆ। ਨਾਈਟਮੇਅਰ ਹੁੰਦਾ ਜਦੋਂ ਤੁਸੀਂ ਬੜਬੜਾ ਕੇ ਉੱਠਦੇ ਹੋ ਵੀ ਇਹ ਕੀ ਹੋ ਗਿਆ। ਔਰ ਇਸ ਸਾਰੀ ਕਨਵਰਸੇਸ਼ਨ 'ਚ ਕਈ ਚੀਜ਼ਾਂ ਤੁਹਾਡੇ ਲਈ ਜਿਹੜੀਆਂ ਨੇ ਉਹ ਸਿੱਖਣ ਵਾਲੀਆਂ ਵੀ ਹੁੰਦੀਆਂ ਨੇ। ਦੋ ਗੱਲਾਂ ਜਿਹੜੀਆਂ ਜਿਨ੍ਹਾਂ ਦਾ ਇਸ ਸਾਰੇ ਟੌਪਿਕ ਨਾਲ ਸਿੱਧਾ ਸੰਬੰਧ ਵੀ ਹੈ, ਉਹਨੇ ਕਹੀਆਂ। ਉਹਨੇ ਕਿਹਾ ਕਿ ਜੇ ਗਾਂਧੀ ਦਾ ਮਰਡਰ ਨਾ ਹੁੰਦਾ ਤੇ ਜੋ ਸਿਚੁਏਸ਼ਨ ਹੁਣ ਅਸੀਂ ਦੇਖ ਰਹੇ ਹਾਂ ਪਿਛਲੇ 2014 ਤੋਂ ਜਦੋਂ ਤੋਂ ਮੋਦੀ ਆਇਆ, ਇਹ ਸਿਚੁਏਸ਼ਨ ਆਜ਼ਾਦੀ ਤੋਂ ਇੱਕਦਮ ਬਾਅਦ ਹੀ ਡਿਵੈਲਪ ਹੋ ਜਾਣੀ ਸੀ। ਮਤਲਬ ਇਹ ਹੈ ਕਿ ਗਾਂਧੀ ਦੇ ਮਾਰਨ ਦੇ ਨਾਲ ਇੰਨਾ ਇੱਕ ਜਿਹੜੀ ਹੈ ਉਹ ਸਿੰਪਥੀ ਵੇਵ ਉਹਦੇ ਲਈ ਪੈਦਾ ਹੋਈ ਔਰ ਆਰਐਸਐਸ ਜਾਂ ਹਿੰਦੂ ਮਹਾਸਭਾ ਦੀ ਆਈਡੀਓਲੋਜੀ ਲਈ ਇੰਨੀ ਕੁ ਹਿੱਟਡ ਪੈਦਾ ਹੋਈ ਕਿ ਜੋ ਕੁਝ ਇਹਨਾਂ ਨੇ ਹੁਣ ਸ਼ੁਰੂ ਕੀਤਾ ਆ ਕੇ, ਵੈਸੇ ਤਾਂ 90 'ਚ ਸ਼ੁਰੂ ਕਰ ਦਿੱਤਾ ਜਦੋਂ ਬਾਬਰੀ ਮਸਜਿਦ ਢਾਈ ਜਾਂਦੀ ਹੈ, ਤੇ ਉਹਨੇ ਕਿਹਾ ਕਿ ਇਹ ਜਿਹੜੀ ਨਫ਼ਰਤ ਫੈਲਾਉਣ ਵਾਲੇ ਨੇ ਜਾਂ ਹਿੰਦੂਤਵਾ ਦੇ ਉੱਤੇ ਖੜੇ ਨੇ, ਇਹ ਜਿਹੜੇ ਨੇ ਇਹ ਇੱਕਦਮ ਬਾਅਦ ਇਹਨਾਂ ਦਾ ਜਿਹੜਾ ਹੈ ਉਹ ਪਸਾਰਾ ਹੋ ਜਾਣਾ ਸੀ। ਔਰ ਇਹ ਗੱਲ ਬੜੀ ਯੂਨੀਕ ਹੈ ਕਿਉਂਕਿ ਜਦੋਂ ਤੁਸੀਂ ਇਹ ਦੇਖਦੇ ਹੋ ਵੀ ਜਿਵੇਂ ਅੱਜ ਅਸੀਂ ਦੇਖਦੇ ਹਾਂ ਕਿ ਜੇ ਆਰਐਸਐਸ ਜਾਂ ਹਿੰਦੂਤਵਾ ਦਾ ਆਪਣੀ ਆਈਡੀਓਲੋਜੀ ਤੇ ਖੜਾ ਹੈ ਜੋ 100 ਸਾਲ ਤੋਂ ਉਹਨਾਂ ਦੀ ਹੈ, ਪਰ ਜੇ ਰਾਹੁਲ ਗਾਂਧੀ ਜੈਪੁਰ ਦੇ ਵਿੱਚ 3 ਚੀਫ ਮਿਨਿਸਟਰਸ ਜਿਨ੍ਹਾਂ ਚੋਂ ਇੱਕ ਟਰਾਈਬਲ ਹੈ, ਇੱਕ ਸਿੱਖ ਹੈ, ਇੱਕ ਅਦਰਵਾਈਜ਼ ਹੈ, ਉਹ ਖਲੋ ਕੇ ਕਹਿੰਦਾ ਹੈ ਕਿ ਸਾਰਾ ਦੇਸ਼ ਹਿੰਦੂ ਹੈ, ਇਹ ਹਿੰਦੂਆਂ ਦਾ ਦੇਸ਼ ਹੈ, ਇਸ ਸਭਾ 'ਚ ਵੀ ਸਾਰੇ ਹਿੰਦੂ ਬੈਠੇ ਨੇ, ਸਾਡੀ ਲੜਾਈ ਤਾਂ ਹਿੰਦੂ ਤਵੀਆਂ ਨਾਲ ਹੈ ਜਿਹੜੀ ਨੱਥੂਰਾਮ ਗੋਡਸੇ ਦੀ ਹੈ, ਅਸੀਂ ਤਾਂ ਗਾਂਧੀ ਵਰਗੇ ਚੰਗੇ ਹਿੰਦੂ ਹਾਂ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਇਹ ਜਿਹੜੀ ਗੱਲ ਰਾਹੁਲ ਗਾਂਧੀ ਕਹਿ ਰਹੇ, ਜੇ ਅਸੀਂ ਕਨਸਟੀਟਿਊਐਂਟ ਅਸੈਂਬਲੀ ਦਾ ਵੇਰਵਾ ਦੇਖਦੇ ਹਾਂ, ਬਹੁਤ ਵਾਰ ਗੱਲ ਅਸੀਂ ਇੰਨੇ 'ਚ ਮੁਕਾ ਦਿੰਦੇ ਹਾਂ ਕਿ ਜੀ ਦੇਖੋ ਸਾਡੇ ਨਾਲ ਵਾਅਦੇ ਕੀਤੇ ਸੀ, ਇਕਰਾਰ ਕੀਤੇ ਸੀ, ਗਾਂਧੀ ਨੇ ਕੀਤਾ, ਨਹਿਰੂ ਨੇ ਕੀਤਾ ਕਿ ਅਸੀਂ ਨਾਰਥ ਦੇ ਵਿੱਚ ਸਿੱਖਾਂ ਨੂੰ ਇੱਕ ਸੂਬਾ ਦੇਵਾਂਗੇ ਤਾਂ ਕਿ ਉਹ ਵੀ ਜਿਹੜਾ ਆਜ਼ਾਦੀ ਦਾ ਨਿੱਘ ਮਾਣ ਸਕਣ। ਤੇ ਦੇਖੋ ਆਰਟੀਕਲ 25B ਦੇ ਥੱਲੇ ਸਾਨੂੰ ਹਿੰਦੂ ਬਣਾ ਦਿੱਤਾ ਸਿੱਖਾਂ ਬੋਧੀਆਂ ਜਾਨੀਆਂ ਨੂੰ। ਇਹ ਕਿਉਂਕਿ ਕਨਕਲੂਜਨ ਹੈ। ਹੁਣ ਇਸ ਦੇ ਬਿਹਾਈਂਡ ਕਿਵੇਂ ਕਨਸਟੀਟਿਊਐਂਟ ਅਸੈਂਬਲੀ ਦੀ ਫੰਕਸ਼ਨਿੰਗ ਸੀ, ਕਿਉਂਕਿ ਜਿਹੜੇ ਇਹਦੇ ਨਾਲ ਰੈਲੇਵੈਂਟ ਡਾਕੂਮੈਂਟ ਨੇ 1947 ਤੋਂ ਇੱਕਦਮ ਬਾਅਦ, ਕਿਉਂਕਿ ਕਨਸਟੀਟਿਊਐਂਟ ਅਸੈਂਬਲੀਜ਼ ਤਾਂ ਪਹਿਲਾਂ ਹੀ ਬਣ ਗਈਆਂ ਸੀ ਦੋਵੇਂ ਪਾਸੇ, ਪਰ 2-3 ਸਾਲ ਦੀ ਜਦੋਂ ਤੁਸੀਂ ਡਿਬੇਟ ਦੇਖਦੇ ਹੋ ਕਿ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਜਦੋਂ ਹੁਣ ਇਹ ਵੀ ਇੱਕ ਮਿਥ ਹੈ ਔਰ ਖਾਸ ਤੌਰ ਤੇ ਸਾਡੇ ਦਲਿਤ ਭਰਾ ਭੈਣਾਂ ਨਾਰਾਜ਼ ਹੋ ਜਾਂਦੇ ਨੇ ਜੇ ਅਸੀਂ ਇਸ ਹਕੀਕਤ ਨੂੰ ਕਹੀਏ, ਕਿਉਂਕਿ ਡਾਕਟਰ B.R. ਅੰਬੇਦਕਰ ਕੋਈ ਸ਼ੱਕ ਨਹੀਂ ਹੈ ਬਹੁਤ ਵੱਡੀ ਸ਼ਖਸੀਅਤ ਸਨ, ਬੜੀ ਰੌਸ਼ਨ ਦਿਮਾਗ। ਸਰ ਕਪੂਰ ਸਿੰਘ ਹੋਰਾਂ ਨੇ ਉਹਨਾਂ ਨੂੰ 20ਵੀਂ ਸਦੀ ਦਾ ਬਹੁਤ ਰੌਸ਼ਨ ਦਿਮਾਗ ਜਿਹੜਾ ਉਹ ਸਿਆਸਤਦਾਨ ਔਰ ਥਿੰਕਰ ਦੇ ਤੌਰ ਤੇ ਕਿਹਾ। ਔਰ ਜਦੋਂ ਇਹ ਐਕਸਕਲੂਸਿਵਲੀ ਕਲੇਮ ਕੀਤਾ ਜਾਂਦਾ ਜੀ ਸੰਵਿਧਾਨ ਉਹਨਾਂ ਨੇ ਲਿਖਿਆ ਤੇ ਅਸੀਂ ਸਮਝਦੇ ਹਾਂ ਜਾਂ ਬਹੁਤ ਸਾਰੇ ਸਮਝਣ ਲੱਗ ਜਾਂਦੇ ਨੇ ਕਿ ਉਹਨਾਂ ਦੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਪ੍ਰੀਜ਼ਾਈਡ ਕੀਤਾ ਸੈਸ਼ਨ ਕਨਸਟੀਟਿਊਐਂਟ ਅਸੈਂਬਲੀ ਦੇ। ਲੇਕਿਨ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਜਿਹੜੇ ਕਿਹੜੀ ਮੱਦ ਮਨਜ਼ੂਰ ਹੋਣੀ ਹੈ, ਕਿਹੜੀ ਨਕਾਰੀ ਜਾਣੀ ਹੈ, ਰਿਜੈਕਟ ਹੋਣੀ ਹੈ, ਉਹ ਵੋਟਾਂ ਦੇ ਹਿਸਾਬ ਨਾਲ ਸੀ।
ਔਰ ਉਹਨੂੰ ਡਾਕਟਰ ਰਜਿੰਦਰ ਪ੍ਰਸਾਦ ਹੈੱਡ ਕਰਦਾ ਸੀ ਉਹ ਸਾਰੇ ਪਾਰਟ ਨੂੰ, ਜਾਂ ਜਵਾਹਰ ਲਾਲ ਨਹਿਰੂ ਦੀ ਲਾਈਨ ਸੀ। ਸੋ ਹੁਣ ਜੇ ਸਿੱਖਾਂ ਦਾ ਸੈਪਰੇਟ ਇਲੈਕਟੋਰੇਟ ਚੱਲਿਆ ਆ ਰਿਹਾ ਸੀ ਕਿ ਉਹਨਾਂ ਦੀਆਂ ਅੱਡ ਵੋਟਾਂ ਨੇ, ਮੁਸਲਮਾਨਾਂ ਦਾ ਸੈਪਰੇਟ ਇਲੈਕਟੋਰੇਟ ਸੀ, ਜਿਹਨੂੰ ਈਵਨ ਮੌਲਾਨਾ ਅਬੁਲ ਕਲਾਮ ਆਜ਼ਾਦ, ਕਿਉਂਕਿ ਮਾਈਨੋਰਟੀਜ਼ ਦੇ ਰਾਈਟ ਹੀ ਤਾਂ ਸੇਫਗਾਰਡ ਰਹਿ ਸਕਦੇ ਸੀ, ਆਪਣੇ ਨੰਬਰ ਦੇ ਨਾਲ ਤੁਸੀਂ ਤਾਂ ਹੀ ਨੁਮਾਇੰਦੇ ਭੇਜ ਸਕਦੇ ਸੀ। ਲੇਕਿਨ ਉਸੇ ਹੀ ਵੋਟਿੰਗ ਪੈਟਰਨ ਦੇ ਨਾਲ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਉਸ ਨੂੰ ਰੱਦ ਕਰ ਦਿੱਤਾ ਗਿਆ। ਔਰ ਜੇ ਤੁਸੀਂ ਕਾਂਸਟੀਟਿਊਐਂਟ ਅਸੈਂਬਲੀ ਦੇ ਮੈਜੋਰਿਟੀ ਕਾਂਗਰਸ ਕਿਉਂਕਿ ਜ਼ਾਹਰ ਹੈ ਕਾਂਸਟੀਟਿਊਐਂਟ ਅਸੈਂਬਲੀ 'ਚ ਕਾਂਗਰਸ ਦੇ ਮੈਂਬਰਾਂ ਦੀ ਮੈਜੋਰਿਟੀ ਸੀ, ਉਦੋਂ ਭਾਰਤੀ ਜਨਸੰਘ ਵੀ ਅਜੇ ਤਾਂ ਹੋਂਦ 'ਚ ਨਹੀਂ ਸੀ ਆਇਆ, ਹੋਰ ਕੋਈ ਨੈਸ਼ਨਲ ਲੈਵਲ ਦੀ ਤਾਂ ਪਾਰਟੀ ਨਹੀਂ ਸੀ। ਕਾਂਗਰਸ ਕੋਲ ਕ੍ਰੈਡਿਟ ਵੀ ਸੀ ਕਿ ਜੀ ਉਹਨਾਂ ਨੇ ਦੇਸ਼ ਨੂੰ ਲਿਬਰੇਟ ਕਰਾਇਆ ਬ੍ਰਿਟਿਸ਼ਰਸ ਤੋਂ। ਲੇਕਿਨ ਕਿਸ ਹੱਦ ਤੱਕ ਈਵਨ ਕਾਂਗਰਸ ਦੇ ਵਿੱਚ ਜਿਹੜਾ ਕਮਿਊਨਲ ਥਾਟ ਵਾਲੇ ਹਿੰਦੂ ਨੁਮਾਇੰਦੇ ਸਨ, ਉਹ ਜੇ ਉਸ ਦੀ ਗੱਲ ਈਵਨ ਕਾਂਸਟੀਟਿਊਐਂਟ ਅਸੈਂਬਲੀ ਤੋਂ ਵੀ ਪਹਿਲਾਂ ਕਰੀਏ ਕਿ ਜਦੋਂ ਪ੍ਰਾਈਮ ਮਿਨਿਸਟਰ ਨਹਿਰੂ ਤੇ ਪਟੇਲ ਇਹਦੇ ਚੋਂ ਕੌਣ ਬਣਨਾ ਚਾਹੀਦਾ, ਹੁਣ ਜ਼ਾਹਰ ਹੈ ਜੇ ਹਿੰਦੂ ਤਵੀਆਂ ਨੇ ਈਡੀ ਵੱਡੀ ਮੂਰਤੀ ਭਾਵੇਂ ਚੀਨ ਤੋਂ ਹੀ ਬਣਵਾ ਕੇ ਕਰੋੜਾਂ ਰੁਪਏ ਖਰਚ ਕਰਕੇ ਲਿਆਂਦੀ ਹੈ ਪਟੇਲ ਦੀ, ਪਟੇਲ ਤਾਂ ਕਾਂਗਰਸ ਦੇ ਵਿੱਚ ਸੀ ਔਰ ਪਟੇਲ ਨੇ ਸਭ ਤੋਂ ਪਹਿਲਾਂ ਗਾਂਧੀ ਦੇ ਮਰਡਰ ਤੋਂ ਬਾਅਦ ਆਰਐਸਐਸ ਨੂੰ ਬੈਨ ਕੀਤਾ। ਪਰ ਇਹਦੇ ਬਾਵਜੂਦ ਹਿੰਦੂ ਤਵੀਆਂ ਦਾ ਕਿਉਂ ਪਟੇਲ ਡਾਰਲਿੰਗ ਹੈ? ਜੇ ਇਸ ਹਕੀਕਤ ਨੂੰ ਦੇਖਣਾ ਹੋਏ ਕਿ ਵੀ ਪਟੇਲ ਔਰ ਨਹਿਰੂ ਚੋਂ ਕੌਣ ਜਿਹੜਾ ਉਹ ਪ੍ਰਾਈਮ ਮਿਨਿਸਟਰ ਬਣਨਾ ਚਾਹੀਦਾ ਹੈ, ਤੇ ਜਿੰਨੇ ਵੀ ਉਹਨਾਂ ਦੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਸੀ, ਮੈਨੂੰ ਐਗਜ਼ੈਕਟ ਯਾਦ ਨਹੀਂ, ਜੇ 21 ਮੈਂਬਰ ਸੀ ਤੇ ਸਿਰਫ ਇੱਕ ਮੌਲਾਨਾ ਅਬੁਲ ਕਲਾਮ ਆਜ਼ਾਦ ਜਿਹੜਾ ਹੈ ਉਹ ਜਾਂ ਇੱਕ ਆਚਾਰੀਆ ਕਿਰਪਲਾਨੀ ਉਹ ਨਹਿਰੂ ਦੇ ਹੱਕ ਸੀ 2 ਮੈਂਬਰ, ਬਾਕੀ ਦੇ 19 ਮੈਂਬਰ ਹੀ ਪਟੇਲ ਨੂੰ ਬਣਾਉਣਾ ਚਾਹੁੰਦੇ ਸੀ। ਜਦੋਂ ਕਿ ਗਾਂਧੀ ਨੇ ਫਿਰ ਜਿਵੇਂ ਉਹਦੀ ਆਦਤ ਸੀ ਵੀਟੋ ਕਰਨ ਦੀ, ਕਿਉਂਕਿ ਗਾਂਧੀ ਲੌਂਗ ਟਰਮ ਸਮਝਦਾ ਸੀ ਕਿ ਜਿਹੜੀ ਗੱਲ ਇਮੀਡੀਏਟ ਬਾਅਦ ਜਿਹੜੀ ਅੱਜ ਇਹ ਗੱਲ ਪ੍ਰਤਾਪ ਭਾਨੂ ਮਹਿਤਾ ਕਹਿ ਰਹੇ ਨੇ ਕਿ ਉਦੋਂ ਹੀ ਕਲੈਪਸ ਹੋ ਜੇ, ਪਟੇਲ ਵੀ ਬਣ ਜਾਂਦਾ ਪ੍ਰਾਈਮ ਮਿਨਿਸਟਰ, ਫਿਰ ਵੀ ਜੋ ਅੱਜ ਹਾਲਾਤ ਅਸੀਂ ਦੇਖ ਰਹੇ ਹਾਂ ਇਹ ਇਵੇਂ ਹੀ ਹੋ ਜਾਣੇ ਸੀ। ਸੋ ਗਾਂਧੀ ਨੇ ਬਾਕੀਆਂ ਨੂੰ ਸੱਦ ਕੇ ਕਿਹਾ ਕਿ ਨਹੀਂ, ਪ੍ਰਾਈਮ ਮਿਨਿਸਟਰ ਨਹਿਰੂ ਹੀ ਬਣੇਗਾ। ਸੋ ਉਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਜੇ ਉਹਨਾਂ ਦੇ 20 ਚੋਂ 17 ਮੈਂਬਰ ਉਦੋਂ ਵੀ ਉਸ ਹਿੰਦੂ ਫੈਨੇਟਿਕ ਪੋਲਿਟਿਕਸ ਦੇ ਜਿਹੜਾ ਮੁਜੱਸਮਾ ਸੀ ਕਾਂਗਰਸ ਦੇ ਵਿੱਚ ਪਟੇਲ, ਉਹਦੇ ਹਮਾਇਤੀ ਸੀ, ਤੇ ਫਿਰ ਕਾਂਗਰਸ ਕਿਹੜੇ ਪਾਸਿਓਂ ਸੈਕੂਲਰਿਜ਼ਮ ਨਾਲ ਯਕੀਨ ਰੱਖਣ ਵਾਲੇ ਇਹਨਾਂ ਦੇ ਬੰਦੇ ਸੀ। ਔਰ ਇਹੀ ਨਹੀਂ, ਜਿਹੜੀ ਦੂਸਰੀ ਗੱਲ ਪ੍ਰਤਾਪ ਭਾਨੂ ਮਹਿਤਾ ਨੇ ਬੜੀ ਅਹਿਮੀਅਤ ਵਾਲੀ ਕਹੀ, ਉਹਨੂੰ ਜਦੋਂ ਪੁੱਛਿਆ ਵੀ ਅੱਜ ਭਾਰਤ ਕੀ ਹੈ ਤੇ ਉਹਨੇ ਕਿਹਾ ਜੀ ਜੋ 1930ਵਿਆਂ ਦੇ ਵਿੱਚ ਸੀ। ਹੁਣ ਅਸੀਂ ਅਕਸਰ ਨਾਜ਼ੀ ਜਰਮਨੀ ਦੀ ਗੱਲ ਕਰਦੇ ਹਾਂ, ਕਹਿੰਦੇ ਹਾਂ ਕਿ ਜੀ ਜੋ ਹਾਲ ਨਾਜ਼ੀ ਜਰਮਨੀ ਦਾ 1930ਵਿਆਂ 'ਚ ਸੀ ਉਹਦੇ ਵੱਲ ਮੋਦੀ ਲਿਜਾ ਰਿਹਾ ਜਾਂ ਅੱਜ ਫਾਸ਼ਿਸਟ ਰਜੀਮ। ਲੇਕਿਨ ਔਰ ਪਾਕਿਸਤਾਨ ਦੀ ਗੱਲ ਕਰਦੇ ਹਾਂ ਵੀ ਇਸ ਗੱਲ ਦਾ ਧਿਆਨ ਰਹੇ ਕਿ ਜੇ 1936 ਦੀਆਂ ਇਲੈਕਸ਼ਨਾਂ ਤੋਂ ਬਾਅਦ ਜਦੋਂ ਕਿ ਕਾਂਗਰਸ ਨੇ ਮੈਜੋਰਟੀ ਪ੍ਰੋਵਿੰਸਸ 'ਚ ਆਪਣੀ ਸਰਕਾਰ ਬਣਾਈ, ਮੁਸਲਿਮ ਲੀਗ ਤਾਂ ਅਜੇ ਆਪਣੇ ਆਪ ਨੂੰ ਐਸਟੈਬਲਿਸ਼ ਨਹੀਂ ਸੀ ਕਰ ਸਕੀ, ਔਰ ਜਿੱਥੇ ਜਿੱਥੇ ਕਾਂਗਰਸ ਦੀ ਹਕੂਮਤ ਬਣੀ, ਅੱਜ ਜਦੋਂ ਅਸੀਂ ਕਹਿੰਦੇ ਹਾਂ ਜੀ ਸਕੂਲਾਂ 'ਚ ਗੀਤਾ ਦੇ ਸ਼ਲੋਕ ਜ਼ਰੂਰੀ ਕਰ ਦਿੱਤੇ ਨੇ, ਜਿਵੇਂ ਹਰਿਆਣੇ 'ਚ ਕੀਤੇ ਨੇ, ਸੂਰਜ ਨੂੰ ਨਮਸਕਾਰ ਕਰਨ ਦਾ ਜਿਹੜਾ ਉਹ ਜ਼ਰੂਰੀ ਕਰ ਦਿੱਤਾ ਹੈ, ਜਾਂ ਖਾਣਾ ਕੀ ਹੈ ਕੀ ਨਹੀਂ, ਗਊ ਮੂਤਰ ਤੋਂ ਲੈ ਕੇ ਗਊ ਮਾਸ ਤੱਕ ਜਿਹੜਾ ਉਹ ਗਊ ਮਾਸ ਵਰਜਤ ਹੈ, ਗਊ ਮੂਤਰ ਜਿਹੜਾ ਗਊ ਦਾ ਦੁੱਧ ਸੁੱਟਿਆ ਜਾ ਸਕਦਾ, ਉਹ ਬੁੱਤਾਂ ਦੇ ਉੱਤੇ ਤੁਸੀਂ ਉਹਨੂੰ ਨਵਾ ਦਿਓ, ਲੇਕਿਨ ਗਊ ਦਾ ਮੂਤਰ ਜਿਹੜਾ ਉਹ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ। ਔਰ ਇਸੇ ਤਰ੍ਹਾਂ ਇਹ ਕਾਂਗਰਸ ਦੀ 1936 ਦੀ ਜਿਹੜੇ ਸੂਬੇ 'ਚ ਹਕੂਮਤ ਬਣੀ, ਐਕਸਟ੍ਰੀਮ ਹਿੰਦੂ ਏਜੰਡਾ ਜਿਹੜਾ ਅੱਜ ਇੰਪਲੀਮੈਂਟ ਕਰ ਰਹੇ ਨੇ, ਉਹਨਾਂ ਹਕੂਮਤਾਂ ਦੇ ਵਿੱਚ ਇਸ ਕਿਸਮ ਦੇ ਬਿੱਲ ਪਾਸ ਕੀਤੇ ਗਏ। ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਹਾਲਾਂਕਿ ਬੇਸ਼ੱਕ ਪਾਕਿਸਤਾਨ ਦਾ ਥਾਟ ਜਿਹੜਾ ਇਲਾਹਾਬਾਦ ਦੀ ਮੁਸਲਿਮ ਲੀਗ ਦੀ ਕਨਵੈਨਸ਼ਨ 'ਚ ਅਲਾਮਾ ਇਕਬਾਲ ਨੇ ਦਿੱਤਾ ਸੀ, ਲੇਕਿਨ ਉਦੋਂ ਅਜੇ ਇਸ ਥਾਟ ਦੇ ਬਾਹਰ ਨਹੀਂ ਸੀ। ਜੇ 1936 'ਚ ਕਾਂਗਰਸ ਦੀਆਂ ਹਕੂਮਤਾਂ ਸੱਚਮੁੱਚ ਸੈਕੂਲਰ ਏਜੰਡੇ ਤੇ ਹੁੰਦੀਆਂ ਤੇ ਸ਼ਾਇਦ ਕਾਇਦੇ ਆਜ਼ਮ ਵਰਗਾ ਇੱਕ ਸੈਕੂਲਰ ਬੰਦਾ ਉਹ ਪਾਕਿਸਤਾਨ ਵੱਲ ਨਾ ਮੁੜਦਾ। ਉਹਨਾਂ ਨੇ ਦੇਖ ਲਿਆ ਕਿ ਵੀ ਇਹਨਾਂ ਕੋਲ ਅਜੇ ਤਾਂ ਅੰਗਰੇਜ਼ ਇੱਥੇ ਬੈਠੇ ਨੇ, ਅਜੇ ਤਾਂ ਪਾਰਟਲੀ ਉਹਨਾਂ ਨੇ ਤੁਹਾਨੂੰ ਥੋੜੇ ਜਿਹੇ ਰਾਈਟ ਦੇ ਕੇ ਅਸੈਂਬਲੀਆਂ ਬਣਾਉਣ ਦਿੱਤੇ। ਜੇ ਅੱਜ ਇਹ ਹਾਲ ਹੈ ਤੇ ਜਦੋਂ ਇਹਨਾਂ ਦੇ ਕੋਲ ਮੁਕੰਮਲ ਹਕੂਮਤ ਆ ਗਈ, ਇਹ ਤਾਂ ਉਹੀ ਕਰਨਗੇ ਜੋ ਅਲਾਮਾ ਇਕਬਾਲ ਨੇ ਫੀਅਰ ਦਿੱਤਾ ਸੀ ਕਿ ਜੋ ਸਪੈਨਿਸ਼ ਇਨਕੁਇਜ਼ੀਸ਼ਨ ਵੇਲੇ 1492 ਚ ਸਪੇਨ 'ਚ
ਮੁਸਲਮਾਨਾਂ ਨਾਲ ਈਸਾਈਆਂ ਨੇ ਕੀਤਾ ਵੀ ਇਹ ਤਾਂ ਲਿੰਚ ਕਰਕੇ ਮਾਰ ਦੇਣਗੇ ਜਾਂ ਫੋਰਸੀਬਲੀ ਕਨਵਰਟ ਕਰ ਦੇਣਗੇ ਜੋ ਹੁਣ ਕਰਨ ਤੇ ਲੱਗੇ ਹੋਏ ਨੇ। ਸੋ ਇਹ 1936 ਦੀਆਂ ਚੋਣਾਂ 'ਚ ਕਾਂਗਰਸ ਦਾ ਬਿਹੇਵ ਬਿਲਕੁਲ ਉਹੀ ਸੀ ਜੋ ਅੱਜ ਆਰਐਸਐਸ ਦਾ ਬਿਹੇਵ ਹੈ। ਔਰ ਇਸ ਗੱਲ ਨੂੰ ਵੀ ਪ੍ਰਤਾਪ ਭਾਨੂ ਮਹਿਤਾ ਕਹਿ ਰਿਹਾ ਹੈ ਕਿ ਇਹ ਗੱਲ ਕਹਿ ਕੇ ਬੇਸ਼ੱਕ ਉਹ ਇੱਥੋਂ ਤੱਕ ਨਹੀਂ ਗਿਆ, ਬਾਲਕਨਾਈਜ਼ ਲਫ਼ਜ਼ ਨਹੀਂ ਉਹਨੇ ਇਸਤੇਮਾਲ ਕੀਤਾ, ਜਿਹੜਾ ਕਰਨ ਬਾਲਕਨਾਈਜ਼ ਹੁੰਦਾ ਟੁੱਟ ਜਾਣਾ, ਜਿਵੇਂ ਸੋਵੀਅਤ ਯੂਨੀਅਨ 15 ਹਿੱਸਿਆਂ 'ਚ ਟੁੱਟਿਆ ਜਾਂ ਯੂਗੋਸਲਾਵੀਆ ਦੇ 7-8 ਮੁਲਕ ਬਣੇ, ਪਰ ਉਹ ਫ੍ਰੈਕਚਰ ਐਂਡ ਵਾਇਲੈਂਸ, ਹੁਣ ਫ੍ਰੈਕਚਰ ਵੀ ਟੁੱਟਣਾ ਹੀ ਹੁੰਦਾ। ਔਰ ਉਹ ਇਹ ਕਹਿ ਰਿਹਾ ਕਿ ਮੈਂ ਤਾਂ ਰਾਤ ਮੈਨੂੰ ਤਰੀਲੀਆਂ ਆਉਂਦੀਆਂ ਨੇ, ਮੈਂ ਉੱਠ ਕੇ ਬੈਠਦਾ, ਜਿਹਨੂੰ ਨਾਈਟਮੇਅਰ ਹੀ ਹੁੰਦਾ ਕਿ ਡਰੋਣੇ ਖਾਬ ਆਉਂਦੇ ਨੇ ਕਿ ਭਾਰਤ ਕਿਸ ਪਾਸੇ ਜਾ ਰਿਹਾ ਹੈ, ਕਿਉਂਕਿ ਇਹ ਜੋ ਨੀਤੀਆਂ ਇਹਨਾਂ ਨੇ ਇੰਪਲੀਮੈਂਟ ਕੀਤੀਆਂ। ਫਿਰ ਉਹ ਉਹਨੂੰ ਪੁੱਛਦਾ ਕਰਨ ਥਾਪਰ ਕਿ ਵੀ ਤੁਹਾਨੂੰ ਲੱਗਦਾ ਹੈ ਕਿ ਵੀ ਮਾਈਨੋਰਟੀਜ਼ ਦੇ ਲਈ, ਉਹ ਕਹਿੰਦਾ ਨਹੀਂ ਮਾਈਨੋਰਟੀਜ਼ ਤਾਂ ਹੈ ਹੀ ਨਹੀਂ। ਉਹ ਮਤਲਬ ਉਹਦਾ ਮਤਲਬ ਇਹ ਹੈ ਕਿ 80% ਜਿਹੜੇ ਲੋਕ ਨੇ, ਉਹਨੇ ਕਿਹਾ ਵੀ ਇਨ ਦਾ ਐਂਡ ਜਦੋਂ ਇਸ ਕਿਸਮ ਦੀਆਂ ਜਦੋਂ ਇੰਸਟੀਟਿਊਸ਼ਨਸ ਦਾ ਕਲੈਪਸ ਹੁੰਦਾ ਔਰ ਉਸ ਦਾ ਫੋਕਸ ਵੀ ਖਾਸ ਤੌਰ ਤੇ ਪ੍ਰਤਾਪ ਭਾਨੂ ਮਹਿਤਾ ਦਾ, ਜਿੱਥੇ ਮੀਡੀਆ ਦੇ ਹਵਾਲੇ ਨਾਲ ਉਹਨੇ ਕਿਹਾ ਕਰਨ ਥਾਪਰ ਨੂੰ ਵੀ ਤੇਰੇ ਤੋਂ ਬਿਹਤਰ ਕੌਣ ਜਾਣਦਾ ਕਿ ਮੀਡੀਆ ਦਾ ਜਾਂ ਦੂਜਾ ਲੈਜਿਸਲੇਚਰ ਦਾ ਕੀ ਹੈ, ਉਹ ਕਹਿੰਦੇ ਪਾਰਲੀਮੈਂਟ ਇਰਰੈਲੇਵੈਂਟ ਹੋ ਗਈ, ਬਾਕੀ ਸਾਰੇ ਜਿਹੜੀਆਂ ਨੇ ਜੋ ਕੀਤਾ ਜਾਂਦਾ ਹੈ ਸਪਾਈਂਗ ਜਾਂ ਦੂਜੇ ਤੀਜੇ, ਉਹ ਉਹਨੇ ਕਿਹਾ ਵੀ ਬਾਕੀਆਂ ਦਾ ਵੀ ਫੇਟ ਜਿਹੜਾ ਉਹ ਡੈਮੋਕ੍ਰੇਸੀਜ਼ ਦੇ ਥੱਲੇ ਕੁਝ ਹੋ ਰਿਹਾ। ਲੇਕਿਨ ਖਾਸ ਤੌਰ ਤੇ ਜਦੋਂ ਉਸ ਨੇ ਇਸ ਪਾਸੇ ਵੱਲ ਇਸ਼ਾਰਾ ਕੀਤਾ ਕਿ ਗੱਲ ਇੱਥੇ ਫਿਰ ਰੁਕਦੀ ਨਹੀਂ ਹੁੰਦੀ, ਜਦੋਂ ਇਸ ਕਿਸਮ ਦੇ ਲੋਕਾਂ ਦੇ ਹੱਥ 'ਚ ਪਾਵਰ ਆਉਂਦੀ ਹੈ। ਔਰ ਉਹ ਫਿਰ ਉਹਨੇ ਕਿਹਾ ਜੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਿਹਨੇ ਕੁਝ ਦਿਨ ਪਹਿਲਾਂ ਕਿਹਾ ਜੀ ਭਾਰਤ ਦੇ ਵਿੱਚ ਜਿਹੜਾ ਇਨਵੈਸਟੀਗੇਟਿਵ ਜਰਨਲਿਜ਼ਮ ਹੈ ਉਹਦਾ ਰਮਨ, ਉਹਦਾ ਨਾਂ ਹੈ ਰਮਨਾ, ਜਿਹੜਾ ਚੀਫ ਜਸਟਿਸ ਹੈ ਕਿ ਜੀ ਉਹਦਾ ਆਲਮੋਸਟ ਭੋਗ ਪੈ ਗਿਆ। ਉਹਨੇ ਸੈਟੇਅਰ ਕੀਤਾ, ਉਹਨੇ ਕਿਹਾ ਜੀ ਭੋਗ ਤਾਂ ਜੋ ਪਿਆ, ਸਭ ਤੋਂ ਵੱਡਾ ਮਾੜਾ ਰੋਲ ਤਾਂ ਸੁਪਰੀਮ ਕੋਰਟ ਦਾ। ਜੇ ਸਿਵਲ ਸੁਸਾਇਟੀ ਨੂੰ ਇਹ ਪਤਾ ਹੋਏ ਕਿ ਭਾਈ ਜੇ ਉਹਨਾਂ ਨੇ ਇਨਵੈਸਟੀਗੇਟਿਵ ਜਰਨਲਿਜ਼ਮ ਕੀ ਹੈ, ਸਰਕਾਰ ਨੇ ਅੰਕੜੇ ਦਿੱਤੇ ਨੇ, ਅੰਕੜੇ ਦੇ ਕੇ ਕੋਈ ਸਟੋਰੀ ਜਿਹੜੀ ਆ ਉਹ ਖੜੀ ਕਰ ਦਿੱਤੀ ਹੈ, ਜਿਵੇਂ ਰਾਫੇਲ ਹੈ, ਰਾਫੇਲ ਦੀ ਡੀਲ 60,000 ਕਰੋੜ ਦੀ ਕੀਤੀ, 30,000 ਕਰੋੜ ਆਪਣੇ ਯਾਰ ਅੰਬਾਨੀ ਦੇ ਨਾਂ, ਔਰ ਉਸ ਡਾਇਰੈਕਟ ਜਿਹੜਾ ਪ੍ਰੈਜ਼ੀਡੈਂਟ ਆਫ ਫਰਾਂਸ ਔਰ ਪ੍ਰਾਈਮ ਮਿਨਿਸਟਰ ਮੋਦੀ ਮਿਲਦਾ ਔਰ ਉਸ ਦੀ ਜਦੋਂ ਬੜੇ ਜਿਹੜੇ ਸਤਿਕਾਰਤ ਲੋਕ ਨੇ ਉਹ ਸੁਪਰੀਮ ਕੋਰਟ 'ਚ ਜਾਂਦੇ ਨੇ, ਸੁਪਰੀਮ ਕੋਰਟ ਕਹਿੰਦਾ ਜੀ ਨਹੀਂ ਸਾਡੀ ਤਸੱਲੀ ਹੈ, ਕੁਝ ਨਹੀਂ ਹੋਇਆ। ਹੁਣ ਇਸ ਸਾਰੇ ਦੇ ਕਿਹਨੇ ਰੋਕ ਦਿੱਤਾ? ਹੁਣ ਇਹੀ ਹਿੰਦੂ ਅਖਬਾਰ ਨੇ ਇੱਕ ਦੋ ਸਟੋਰੀਜ਼ ਇਨੀਸ਼ੀਅਲੀ ਕੱਢੀਆਂ, ਪਰ ਉਹਨਾਂ ਨੇ ਦੇਖਿਆ ਕਿ ਵੀ ਹੁਣ ਸੁਪਰੀਮ ਕੋਰਟ ਨੇ ਮੁੱਢਲੇ ਉਹ ਹੱਕ ਵੀ ਤੋੜ ਦਿੱਤੇ, ਜਿਵੇਂ ਤੁਸੀਂ ਜਿਹੜਾ ਉਹ ਉਹਦੇ 'ਚ ਪੈਟੀਸ਼ਨ ਕਰਦੇ ਹੋ ਕਿ ਭਾਈ ਤੁਹਾਡੀ ਜ਼ਮਾਨਤ ਹੋਏ। ਡਾਕਟਰ ਸੁਧਾ ਜਿਹੜੀ ਟ੍ਰਾਈਬਲ 'ਚ ਕੰਮ ਕਰਨ ਵਾਲੀ ਇੱਕ ਬੜੀ ਰਿਸਪੈਕਟੇਬਲ ਅਮਰੀਕਾ ਜੋ ਗਈ ਹੋਈ ਲੇਡੀ, 3 ਸਾਲ ਤੋਂ ਉਹਦੀ ਜ਼ਮਾਨਤ ਦੀ ਅਰਜ਼ੀ ਜਿਹੜੀ ਆ ਉਹ ਲਟਕਦੀ ਰਹੀ ਹੈ। ਔਰ ਇਹ ਵੀ ਸਾਹਮਣੇ ਆਇਆ ਕਿ ਇਹ ਭੀਮਾ ਕਾਰੇਗਾਂਵ ਸਾਰੇ ਕੇਸ ਦੇ ਵਿੱਚ ਜਿਨ੍ਹਾਂ ਨੂੰ ਫਸਾਇਆ ਗਿਆ, ਜਿਹੜਾ ਪੈਗਾਸਸ ਸਪਾਈਵੇਅਰ ਦੀ ਗੱਲ ਹੁੰਦੀ ਹੈ, ਇਹ ਉਹਨਾਂ ਦੇ ਕੰਪਿਊਟਰਸ ਦੇ ਵਿੱਚ ਰਿਮੋਟ ਦੇ ਰਾਹੀਂ ਉਹਨਾਂ 'ਚ ਪਾਇਆ ਗਿਆ। ਉਹਦੇ 'ਚ ਹੀ ਉਹਦੇ ਤੋਂ ਜਿਹੜਾ ਉਹ ਡਾਕਟਰ ਇਨਵੋਲਵ ਹੈ ਉਹ ਤੋਂ ਲੈਟਰ ਲਿਖਵਾਇਆ ਗਿਆ, ਲੈਟਰ ਖੁਦ ਹੀ, ਕਿਉਂਕਿ ਉਹਦੇ ਕੰਪਿਊਟਰ 'ਚ ਹੈ, ਉਹਦੇ 'ਚ ਹੀ ਉਹਨਾਂ ਨੇ ਖੁਦ ਹੀ ਮਾਓਵਾਦੀਆਂ ਨੂੰ ਲੈਟਰ ਲਿਖਾਇਆ ਔਰ ਫਿਰ ਰੀਡ ਕਰਕੇ ਕਿਹਾ ਜੀ ਇਹ ਤਾਂ ਜਿਹੜਾ ਉਹ ਹਿੰਸਾ ਫੈਲਾ ਰਹੇ ਸੀ ਔਰ ਜੋ ਭੀਮਾ ਕਾਰੇਗਾਂਵ 'ਚ ਹੋਇਆ, ਭੀਮਾ ਕਾਰੇਗਾਂਵ ਇਹ ਪਲਾਨਡ ਸੀ ਔਰ ਪਿਛਲੇ 3 ਸਾਲ ਤੋਂ ਉਹ ਕਿੰਨੇ ਹੀ ਜਿਹੜੇ ਨੇ ਰਿਸਪੈਕਟੇਬਲ ਲੋਕ। ਹੁਣ ਇਸ ਸਾਰੇ ਦੀ ਰਿਲੀਫ ਕਿੱਥੋਂ ਮਿਲਣੀ ਸੀ? ਸਿਵਲ ਸੁਸਾਇਟੀ ਜਦੋਂ, ਤਾਂ ਹੀ ਸੁਸਾਇਟੀ ਦੇ ਵਿੱਚ ਜਸਟਿਸ ਲਈ ਲੜਨ ਦੀ ਗੱਲ ਹੁੰਦੀ ਹੈ ਜਦੋਂ ਕੋਰਟ ਸਿਸਟਮ ਤੁਹਾਡੇ ਨਾਲ ਖਲੋਏ। ਸੋ ਉਹਨਾਂ ਨੇ ਸੁਪਰੀਮ ਕੋਰਟ ਤੱਕ ਕਿਸ ਹੱਦ ਤੱਕ ਮੈਨੇਜ ਕਰ ਲਿਆ। ਹੁਣ ਉਹ ਰੰਜਨ ਗੋਗੋਈ ਜਿਹਨੇ ਅਯੁੱਧਿਆ ਮੰਦਿਰ ਬਣਾਉਣ ਦੇ ਆਰਡਰ ਕੱਢੇ, ਜਿਹਦੇ ਤੇ ਜੇ ਮੋਰਲ ਟਰਪੀਚੂਡ ਦਾ ਇਸ਼ੂ ਲੱਗਦਾ ਤੇ ਉਹ ਉਸੇ ਹੀ ਜਿਹੜਾ ਉਹਨੂੰ ਕੇਸ ਨੂੰ ਖੁਦ ਸੁਣਨ ਬਹਿ ਜਾਂਦਾ 2 ਜੱਜਾਂ ਦੇ ਨਾਲ। ਇਹ ਦੁਨੀਆ ਦੀ ਜੂਰਿਸਪ੍ਰੂਡੈਂਸ ਕਦੇ ਨਹੀਂ ਹੋਇਆ ਕਿ ਜਿਹੜਾ ਅਕਿਊਜ਼ਡ ਹੈ ਉਹੀ ਜੱਜ ਵੀ ਬਣ ਜਾਂਦਾ। ਔਰ ਉਹ ਸਾਰੇ ਹੀ ਉਹਨੇ ਇੱਕ ਤੋਂ ਬਾਅਦ ਇੱਕ ਫੈਸਲੇ ਇਸ ਕਿਸਮ ਦੇ ਸੁਣਾਏ ਔਰ ਬਾਬਰੀ ਮਸਜਿਦ ਢਾਣ ਵਾਲੇ ਸਾਰੇ ਲੋਕ ਬਰੀ ਵੀ ਕਰ ਦਿੱਤੇ, ਸਣੇ ਅਡਵਾਨੀ ਔਰ ਦੂਜੇ ਤੀਜੇ ਦੇ। ਔਰ ਵਿਦਨ 6 ਅਜੇ 6 ਮਹੀਨੇ ਵੀ ਨਹੀਂ ਸੀ ਹੋਏ ਉਹਨੂੰ ਰਿਟਾਇਰ ਹੋਇਆ ਕਿ ਉਹ ਅਪਰ ਹਾਊਸ ਦੇ ਵਿੱਚ ਰਾਜ ਸਭਾ ਦੇ ਵਿੱਚ ਪਹੁੰਚ ਜਾਂਦਾ। ਹੁਣ ਇਹ ਜਦੋਂ ਤੁਸੀਂ ਔਰ ਇਹ ਸਾਰੀਆਂ ਐਗਜ਼ਾਮਪਲਸ ਜਿਹੜੀਆਂ ਨੇ ਉਹਨਾਂ ਚੋਂ ਕੁਝ ਉਹ ਕੋਟ ਕਰ ਰਿਹਾ ਹੈ ਮਹਿਤਾ, ਔਰ ਇਹ ਕਹਿ ਰਿਹਾ ਕਿ ਭਾਈ ਇਹ ਸਿਸਟਮ ਦਾ ਖਾਤਮਾ ਹੈ
ਔਰ ਇੰਡੀਆ ਜਿਹੜਾ ਹੈ ਉਹ ਨਾਈਟਮੇਅਰ, ਇਹਦਾ ਜੋ ਹਾਲ ਜੋ ਉਹਦਾ ਹਸ਼ਰ ਹੋਣ ਜਾ ਰਿਹਾ ਉਹ ਮੈਨੂੰ ਨਾਈਟਮੇਅਰ ਦਿੰਦਾ। ਔਰ ਮੈਂ ਸਮਝਦਾ ਕਿ ਇੱਕ ਇਸ ਲੈਵਲ ਦੇ ਰਿਸਪੈਕਟੇਬਲ ਐਨਾਲਿਸਟ ਜੋ ਪਿੱਛੇ ਨੂੰ ਸਮਝਦਾ ਹੈ, ਜੋ ਪ੍ਰੈਜ਼ੈਂਟ ਨੂੰ ਦੇਖ ਰਿਹਾ ਹੈ, ਔਰ ਜਿਹੜਾ ਵਿਜ਼ਨਰੀ ਇਹਨੂੰ ਹੀ ਕਿਹਾ ਜਾਂਦਾ, ਜੋ ਦੇਖ ਰਿਹਾ ਹੁੰਦਾ ਵੀ ਉਹਦੇ ਚੋਂ ਕੀ ਆ ਰਿਹਾ। ਹੁਣ ਇੱਕ ਪਾਸੇ ਤਾਂ ਪ੍ਰਤਾਪ ਭਾਨੂ ਮਹਿਤਾ ਇਹ ਕਹਿੰਦੇ ਨੇ, ਔਰ ਹੁਣ ਤੁਸੀਂ ਜਿਹੜੇ ਮੋਦੀ ਔਰ ਅਮਿਤ ਸ਼ਾਹ ਉਹਨਾਂ ਦੀ ਇਹ ਕਹਾਣੀ, ਮੋਦੀ ਦਾ ਤਾਂ ਉਹ ਲੱਗਾ ਝੂਠ ਬੋਲਣ, ਲੇਕਿਨ ਅਮਿਤ ਸ਼ਾਹ ਕੱਲ ਐਡਰੈਸ ਕਰ ਰਿਹਾ 94th ਐਨੂਅਲ ਕਾਨਫਰੰਸ ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਮਰਸ ਐਂਡ ਇੰਡਸਟਰੀ, ਔਰ ਉਹਦੇ ਚ ਕਹਿ ਰਿਹਾ ਨੋ ਕਰਪਸ਼ਨ ਇਨ ਦਾ ਪਾਸਟ 7 years ਅਮਿਤ ਸ਼ਾਹ। ਉਹ ਕਹਿੰਦਾ ਪਿਛਲੇ 7 ਸਾਲਾਂ ਚ ਕੋਈ ਕਰਪਸ਼ਨ ਨਾਂ ਦੀ ਚੀਜ਼ ਨਹੀਂ। ਉਹ ਕਹਿੰਦਾ ਦੇਖੋ ਪਿਛਲੀਆਂ ਸਰਕਾਰਾਂ ਜਿਹੜੇ ਮਸਲੇ ਨਹੀਂ ਸੀ ਹੱਲ ਕਰ ਸਕੀਆਂ, ਅਸੀਂ ਦੇਖੋ ਕਿੰਨੇ ਪੀਸਫੁਲੀ ਕਰਤੇ। ਅਸੀਂ ਆਰਟੀਕਲ 370 ਖਤਮ ਕਰਤਾ, ਰਾਮ ਜਨਮ ਭੂਮੀ ਟੈਂਪਲ ਬਣਾਤਾ ਵਿਦਆਊਟ ਐਨੀ ਬਲੱਡ ਸ਼ੈਡ, ਬਿਨਾਂ ਖੂਨ ਖਰਾਬੇ ਕੀਤੇ। ਦੇਖੋ ਮਤਲਬ ਸਾਡੀ ਸਕਸੈਸ। ਫਿਰ ਉਹ ਕਹਿ ਰਿਹਾ ਈਵਨ ਜਿਹੜੇ ਕ੍ਰਿਟਿਕਸ ਨੇ ਸਾਡੀ ਗਵਰਨਮੈਂਟ ਦੇ ਉਹ ਵੀ ਇਹ ਮੰਨਣਗੇ ਕਿ ਲੋਟ ਆਫ ਚੇਂਜ ਇਨ 7 years ਔਰ ਦਾ ਗਵਰਨਮੈਂਟ ਹੈਜ਼ ਨਾਟ ਬੀਨ ਅਕਿਊਜ਼ਡ ਆਫ ਐਨੀ ਕਰਪਸ਼ਨ। ਹੁਣ ਤੁਸੀਂ, ਮੈਨੂੰ ਯਾਦ ਹੈ ਮੇਰੇ ਮਿੱਤਰ ਸ਼ੇਖ ਸਾਹਿਬ ਉਹ ਇੱਕ ਵਾਰ ਆਏ ਔਰ ਉਹ ਕੈਨੇਡਾ ਦੇ, ਮੈਂ ਹੁਣ ਨਾਂ ਨਹੀਂ ਲੈਣਾ ਨਹੀਂ ਤਾਂ ਉਹਨਾਂ ਦੇ ਬ੍ਰਾਂਡ ਦੀ ਬਦਨਾਮੀ ਹੁੰਦੀ ਹੈ, ਉੱਥੋਂ ਰਸਗੁੱਲੇ ਆਉਂਦੇ ਨੇ, ਬੜੇ ਲੋਕ ਖਾਂਦੇ ਨੇ, ਤੇ ਉਹ ਸਾਹਮਣੇ ਮੈਂ ਥੋੜੀ ਦੇਰ ਉੱਠ ਕੇ ਗਿਆ ਤਾਂ ਮੈਨੂੰ ਆਵਾਜ਼ ਆਈ, ਜ਼ੋਰ ਦੀ ਹੱਸ ਰਹੇ ਸੀ। ਮੈਂ ਆਇਆ, ਮੈਂ ਕਿਹਾ ਜੀ ਕੀ ਹੋਇਆ? ਉਹਨਾਂ ਨੇ ਉਹ ਡੱਬਾ ਹੱਥ 'ਚ ਫੜਿਆ ਹੋਇਆ ਜਿਹਦੇ ਤੇ ਰਸਗੁੱਲੇ ਸੀ ਪੈਕ, ਤੇ ਉਹਦੇ ਤੇ ਲਿਖਿਆ ਹੋਇਆ ਕੈਲੋਰੀਜ਼ 0। ਉਹ ਕਹਿੰਦੇ ਵੀ ਇਹ ਮੈਨੂੰ ਪਸੰਦ ਆਇਆ ਕਿ ਵੀ ਹੁਣ ਤੁਸੀਂ 300 ਕੋ 400 ਕੋ ਘਟਾ ਕੇ, ਉਹ ਕਹਿੰਦਾ ਹੈ ਹੀ ਨਹੀਂ ਕੈਲੋਰੀ, ਚਲੋ ਗੱਲ ਹੀ ਮੁਕਾ ਦਿਓ। ਹੁਣ ਉਹ ਕਹਿੰਦਾ ਵੀ 7 ਸਾਲ ਚ ਕੋਈ ਕਰਪਸ਼ਨ ਦਾ, ਕਹਿੰਦਾ ਦੇਖੋ ਸਾਡੇ ਤੇ ਕੋਈ ਚਾਰਜ ਥੋੜੀ ਲੱਗਾ। ਉਹ ਰਫੇਲ ਤੋਂ ਲੈ ਕੇ ਤੇ ਜੋ ਮੋਦੀ ਗਾਦੀਆ ਵਿਜੇ ਮਲਾਇਆ ਜੋ ਸਾਰਾ, ਪਰ ਹੁਣ ਇਹੀ ਅਮਿਤ ਸ਼ਾਹ ਹੈ। ਜਦੋਂ ਇਹਨੂੰ ਪੁੱਛਿਆ ਗਿਆ ਜੀ ਮੋਦੀ ਨੇ ਤਾਂ ਜਿਹੜਾ 15 ਲੱਖ ਕਿਹਾ ਸੀ ਕਿ ਸਵਿਸ ਬੈਂਕਾਂ ਚੋਂ ਕਾਲਾ ਧਨ ਆਏਗਾ, ਉਹ ਆਇਆ ਨਹੀਂ। ਕਹਿੰਦਾ ਅਰੇ ਕਿਆ ਬਾਤ, ਉਹ ਤਾਂ ਇੱਕ ਜੁਮਲਾ ਥਾ। ਹੁਣ ਇਹੀ ਖਬਰ ਜਦੋਂ ਅਸੀਂ ਇਹਨੇ ਹੋਰ ਵੀ ਗੱਲਾਂ ਕੀਤੀਆਂ ਪਰ ਇਹੀ ਜ਼ਿਆਦਾ ਰੈਲੇਵੈਂਟ ਹੈ। ਦੂਸਰੀ ਖਬਰ ਅਸੀਂ ਦੇਖਦੇ ਹਾਂ, ਪਾਰਲੀਮੈਂਟ 'ਚ ਹਕੂਮਤ ਕਹਿ ਰਹੀ ਹੈ no official estimation of black money in foreign accounts in last 5 years. Government in parliament, there is no official estimation how much worth of black money is lying in foreign accounts over the last 5 years. ਪਿਛਲੇ ਤਾਂ ਕੀ ਲਿਆਣੇ ਸੀ ਜਾਂ ਕੀ ਹੈ ਵੀ ਕਿੰਨੀ ਬਲੈਕ ਮਨੀ ਉੱਥੇ ਪਈ ਹੈ, ਔਰ ਇਹ ਨਹੀਂ ਹੈ। ਜੇ ਅੱਜ ਅਸੀਂ ਦੇਖਦੇ ਹਾਂ ਕਿ ਵੀ ਅਮਰਿੰਦਰ ਔਰ ਕੈਪਟਨ ਅਮਰਿੰਦਰ ਔਰ ਉਸ ਨਸਲ ਦੇ ਕਿੰਨੇ ਲੋਕ ਜਿਹੜੇ ਨੇ ਉਹ ਬਿਲਕੁਲ ਪੈਟ ਡੌਗ ਬਣੇ ਨੇ ਬੀਜੇਪੀ ਦੇ, ਕਿਉਂਕਿ ਇੱਕ ਵਾਰੀ ਆਇਆ ਸੀ ਕਿ ਲਿਸਟ ਦੇ ਵਿੱਚ ਜਿਨ੍ਹਾਂ ਦਾ ਬਲੈਕ ਅਕਾਊਂਟ ਮਨੀ ਹੈ ਸਵਿਸ ਅਕਾਊਂਟਾਂ 'ਚ ਅਮਰਿੰਦਰ ਦਾ ਨਾਂ ਸੀ, ਇਹਦੀ ਘਰ ਵਾਲੀ ਪਨੀਤ ਕੌਰ ਦਾ ਨਾਂ ਸੀ, ਇਹਦੇ ਮੁੰਡੇ ਰਣਿੰਦਰ ਕੀ ਨਾਂ ਹੈ ਉਹਦਾ ਨਾਂ ਸੀ। ਉਸ ਤੋਂ ਬਾਅਦ ਅਸੀਂ ਟੋਟਲ ਚੇਂਜ ਦੇ, ਸੋ ਇਸ ਕਿਸਮ ਦਾ ਇਹਨਾਂ ਨੇ ਬਹੁਤ ਸਾਰਿਆਂ ਦੀ ਧੌਣ ਜਿਹੜੀ ਉਹ ਫੜੀ ਹੋਈ ਹੈ ਉਸ ਸਾਰੇ ਦੇ ਨਾਲ ਵੀ। ਲੇਕਿਨ ਸਰਕਾਰ ਪਾਰਲੀਮੈਂਟ 'ਚ ਕਹਿ ਰਹੀ ਹੈ ਕਿ ਕੋਈ 5 ਸਾਲ ਤੋਂ ਸਾਡੇ ਕੋਲ ਕੋਈ ਨਹੀਂ ਹੈ ਕਿ ਕੀ ਆਇਆ, ਤੇ ਜੋ ਵਾਪਸ ਲਿਆਣਾ ਸੀ ਉਹ ਤਾਂ ਇੱਕ ਜੁਮਲਾ ਸੀ, ਔਰ ਨੋ ਕਰਪਸ਼ਨ ਇਨ ਪਾਸਟ 7 years। ਹੁਣ ਇਸ ਸਾਰੇ ਦੇ ਚੱਲਦਿਆਂ ਹੀ ਜਦੋਂ ਪ੍ਰਤਾਪ ਭਾਨੂ ਮਹਿਤਾ ਕਹਿੰਦੇ ਕਿ ਭਾਈ ਇਹ ਇੰਡੀਆ ਦਾ ਕੀ ਫਿਊਚਰ ਹੋਏਗਾ, ਮੈਨੂੰ ਨਾਈਟਮੇਅਰ ਹੁੰਦਾ ਹੈ। ਔਰ ਇਹ ਜਿਹੜੇ ਨੇ ਮੈਂ ਅਲਟੀਮੇਟਲੀ ਇਹ ਦੇਖ ਰਿਹਾ ਕਿ ਇੰਡੀਆ ਫ੍ਰੈਕਚਰ ਹੋਣ ਵਾਲਾ ਔਰ ਵਾਇਲੈਂਸ ਵਾਲਾ। ਉਹਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਵਾਇਲੈਂਸ ਤੋਂ ਕੀ ਮਤਲਬ ਹੈ, ਮਾਈਨੋਰਟੀਜ਼ ਦੇ ਅਗੇਂਸਟ, ਕਹਿੰਦੇ ਨਹੀਂ, ਇਹ ਸੁਸਾਇਟੀ ਜਦੋਂ ਇਸ ਲੈਵਲ ਦੇ ਉੱਤੇ ਕਰੰਬਲ ਹੁੰਦੀ ਹੈ, ਸਾਰੀਆਂ ਇੰਸਟੀਟਿਊਸ਼ਨਸ ਫਾਲ ਹੁੰਦੀਆਂ, ਫਿਰ ਲॉलेसनेस ਹੁੰਦੀ ਹੈ, ਫਿਰ ਵਾਇਲੈਂਸ ਹੁੰਦੀ ਹੈ, ਔਰ ਇਸ ਸਾਰੇ ਚੋਂ ਅਲਟੀਮੇਟਲੀ ਜੇ ਅਸੀਂ ਇੱਕ ਸਟੈਪ ਜਾਂ ਜਿਹੜੀ ਗੱਲ ਸ਼ਾਇਦ ਮਿਸਟਰ ਮਹਿਤਾ ਕਹਿਣ ਤੋਂ ਜੱਕਦੇ ਰਹੇ ਕਿ ਹਸ਼ਰ, ਇਹੀ ਜੇ ਤੁਸੀਂ ਸਾਰੇ ਸਿੰਪਟਮਸ ਦੇਖੋ ਜਿਹੜੇ ਐਮਪਾਇਰ ਟੁੱਟੇ ਨੇ ਅਲਟੀਮੇਟਲੀ, ਜਿਨ੍ਹਾਂ ਚੋਂ ਆਮ ਲੋਕ ਆਜ਼ਾਦ ਹੋਏ, ਉਹ ਇਹਨਾਂ ਸਿੰਪਟਮਸ ਦਾ ਹੀ ਸ਼ਿਕਾਰ ਹੋਏ। ਕਰਪਸ਼ਨ ਉਹਦਾ ਇੱਕ ਪਾਰਟ ਹੁੰਦਾ, ਪਰ ਉਹਦੇ ਨਾਲ ਜਿਹੜੀ ਪੋਲਰਾਈਜੇਸ਼ਨ ਹੈ ਜਦੋਂ ਸੋਸਾਇਟੀ 'ਚ ਹੁੰਦੀ ਹੈ, ਸੈਂਟਰ ਵੀਕ ਹੁੰਦਾ ਚਲਾ ਜਾਂਦਾ ਹੈ, ਔਰ ਹੌਲੀ ਤੁਸੀਂ ਲੋਕਾਂ ਦੀ ਡਾਈਸੈਂਟ ਨੂੰ ਦੱਬਣ ਦੇ ਲਈ ਫੌਜ ਦਾ ਇਸਤੇਮਾਲ ਕਰਦੇ ਹੋ। ਔਰ ਇਹ ਕੋਈ ਜਿਹੜਾ ਸ਼ੱਕ ਸ਼ੁਬਾ ਨਹੀਂ ਹੈ, ਜਦੋਂ
ਅਜੀਤ ਡੋਵਲ 130 ਦੇ ਕਰੀਬ ਜਿਹੜੇ ਪਾਸ ਆਊਟ ਹੋ ਰਹੇ IPS ਨੇ ਉਹਨਾਂ ਦੀ ਪੈਰੇਡ ਨੂੰ ਜਿਹੜਾ ਉਸ ਐਡਰੈਸ ਕਰਦਿਆਂ ਕਹਿੰਦਾ ਹੈ ਕਿ ਹੁਣ ਦੀਆਂ ਜੰਗਾਂ ਜਿਹੜੀਆਂ ਨੇ ਉਹ ਬਾਰਡਰ ਤੇ ਨਹੀਂ ਲੜੀਆਂ ਜਾਂਦੀਆਂ, ਉੱਥੇ ਕੋਈ ਲੂਜ਼ਰ ਵਿਨਰ ਨਹੀਂ ਹੁੰਦਾ। ਹੁਣ ਲੜਾਈ ਸਿਵਲ ਸੁਸਾਇਟੀ ਦੇ ਖਿਲਾਫ ਹੈ ਜਿਹੜੀ ਦੇਸ਼ ਨੂੰ ਤੋੜਨ ਦੇ ਲਈ ਇੱਕ ਇਨਸਟਰੂਮੈਂਟ ਬਣਦੀ ਹੈ। ਸੋ ਮਤਲਬ ਇਹ ਨਹੀਂ ਹੈ ਕਿ ਵੀ ਇਸ ਗੱਲ ਦਾ ਪ੍ਰਤਾਪ ਭਾਨੂੰ ਮਹਿਤਾ ਨੂੰ ਪਤਾ ਹੈ, ਜਿਹੜਾ ਦੁਸ਼ਮਣ ਹੈ ਹਿੰਦੂਤਵੀ ਤਾਕਤਾਂ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ ਉਹਨਾਂ ਨੇ ਵੀ ਬੜਾ ਕਲੀਅਰ ਮਿੱਥਿਆ, ਉਹਨਾਂ ਨੂੰ ਪਤਾ ਹੈ ਵੀ ਆਉਣ ਵਾਲੇ ਪੀਰੀਅਡ 'ਚ ਜਦੋਂ ਇਹ ਹੁਣ ਫ੍ਰੈਕਚਰ ਐਂਡ ਵਾਇਲੈਂਸ ਹੋਣਾ ਤੇ ਉਹਨਾਂ ਨੇ ਆਲਰੇਡੀ ਫੌਜ ਔਰ ਪੁਲਿਸ ਨੂੰ ਤਿਆਰ ਕਰ ਰਹੇ ਨੇ ਕਿ ਹੁਸ਼ ਕਰਕੇ ਤੁਸੀਂ ਜਿਹੜਾ ਉਹ ਕੁੱਤਿਆਂ ਵਾਂਗ ਉਹ ਝਪਟ ਪਾਓ ਆਪਣੀ ਪਰਜਾ ਦੇ ਉੱਤੇ। ਔਰ ਇਹੀ ਜਦੋਂ ਇਹ ਲੁੱਟ ਕਸੁੱਟ ਦਾ ਦੌਰ ਹੁੰਦਾ ਹੈ ਫੇਰ ਹੀ ਐਮਪਾਇਰ ਜਿਹੜੇ ਨੇ ਉਹ ਡਿਸਟਰੋਏ ਹੁੰਦੇ ਨੇ। ਔਰ ਇਸੇ ਹੀ ਜਿਹੜਾ ਐਟੀਟਿਊਡ ਨੂੰ ਜਦੋਂ ਗੁਰੂ ਨਾਨਕ ਸਾਹਿਬ ਨੇ ਬਿਆਨਿਆ ਸੀ ਉਦੋਂ ਲੋਧੀ ਪਠਾਣਾ ਦੀ ਹਕੂਮਤ ਸੀ, ਜਿਹੜੇ ਆਲਮੋਸਟ ਮਹਿਮੂਦ ਗਜ਼ਨਵੀ ਤੋਂ ਬਾਅਦ ਜਿਹੜਾ ਉਹ ਐਸਟੈਬਲਿਸ਼ਡ ਮਹਿਮੂਦ ਗਜ਼ਨਵੀ ਤਾਂ ਲੁੱਟ ਕੇ ਚਲਾ ਜਾਂਦਾ ਸੀ, ਲੇਕਿਨ ਮੁਹੰਮਦ ਗੌਰੀ ਨੇ ਜਿਹੜਾ 11ਵੀਂ ਸਦੀ ਤੱਕ ਪਹੁੰਚਦੇ ਆ ਐਸਟੈਬਲਿਸ਼ ਕਰ ਦਿੱਤਾ ਹੈ। ਤੇ ਜੇ 16ਵੀਂ ਸਦੀ ਤੱਕ ਪਹੁੰਚਦੇ ਆ 1526 ਤੱਕ ਉਹ ਵਿਚਾਲੇ ਕੋਈ ਐਬਕ, ਕੋਈ ਦਾਸ ਡਾਇਨੈਸਟੀ, ਕੋਈ ਅਲਾਉਦੀਨ ਖਿਲਜੀ, ਕੋਈ ਦੂਜੇ ਰਹੇ, ਲੇਕਿਨ ਉਹਨਾਂ ਦੀ ਸੀ, ਕੋਈ ਉਸ ਤੋਂ ਬਿਯੋਂਡ ਨਹੀਂ ਸੀ। ਲੇਕਿਨ ਜੇ ਮੁਗਲ ਆਂਦੇ ਨੇ ਤੇ ਉਦੋਂ ਤੱਕ ਹਾਲ ਇਹ ਹੋ ਚੁੱਕਾ ਸੀ ਜੋ ਜਿਸ ਪਾਸੇ ਵਾਲਾ ਅੱਜ ਇੰਡੀਆ ਜਾ ਰਿਹਾ ਹੈ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰਤ ਪਿੱਤ ਕੁੱਤਿਓ ਚੱਟ ਜਾਓ। ਅੱਜ ਤੁਸੀਂ ਜੇ ਮੋਦੀ ਦੀ ਮਸ਼ੀਨਰੀ, ਲੈਜਿਸਲੇਚਰ, ਜੁਡੀਸ਼ਰੀ, ਮੀਡੀਆ ਔਰ ਕਾਮਨ ਜਿਹੜੀ ਇਸ ਵੇਲੇ ਵੇਵ ਹੈ, ਕੋਈ ਕਿਸੇ ਦੀ ਅਕਾਊਂਟੇਬਿਲਿਟੀ ਨਹੀਂ ਹੈ, ਕੋਈ ਆਨਸਰੇਬਿਲਿਟੀ ਨਹੀਂ ਹੈ, ਚਾਰ ਚਫੇਰੇ ਲੁੱਟ ਦਾ ਜਿਹੜਾ ਬਾਜ਼ਾਰ ਹੈ ਉਹ ਪੂਰੀ ਤਰ੍ਹਾਂ ਗਰਮ ਹੈ। ਔਰ ਇਹੀ ਫਿਰ ਜੇ ਬੀਤੀਆਂ ਸਲਤਨਤਾਂ ਦੀ ਤਬਾਹੀ ਦਾ ਕਾਰਨ ਬਣਿਆ ਤੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ ਕਿ ਇਹ ਵੀ ਜਿਹੜਾ ਭਾਰਤ ਇੱਕ ਜਿਓਗ੍ਰਾਫੀਕਲ ਐਂਟੀਟੀ ਜਿਹੜੀ ਜਾਣ ਲੱਗੇ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਨੂੰ ਅੰਗਰੇਜ਼ ਇਹਨਾਂ ਦੇ ਹਵਾਲੇ ਕਰ ਗਏ, ਇਹ ਵੀ 15 ਤੋਂ ਜ਼ਿਆਦਾ ਟੁਕੜਿਆਂ ਦੇ ਵਿੱਚ ਵੰਡੀ ਜਾਏਗੀ। ਇਹ ਇੱਕ ਨਿਸ਼ਚੈਵਾਚਕ ਸੱਚ ਹੈ, ਅਲਟੀਮੇਟ ਟਰੂਥ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।